ਦੂਸਰੀ ਰਾਜਕਰਨ ਕੱਲ ਜੀ। ਕਾਰਡ ਦਾ ਜਿਹੜਾ ਪ੍ਰੋਗਰਾਮ ਸੀਗਾ ਮੈਂ ਅਟੈਂਡ ਕੀਤਾ ਸੀਗਾ। ਹੂੰ। ਮੇਰੇ ਨਾਲ ਆਪਣੇ ਇੱਕ ਪਰਮਿਟ ਵਾਲੇ ਭਾਜੀ ਹੁਣੀ ਸੀਗੇ, ਸ਼ਮਸ਼ੇਰ ਸਿੰਘ ਹੁਣੀ ਉੱਥੋਂ ਬੇਰੀਏ ਤੋਂ, ਉਹਨਾਂ ਨੇ ਅਟੈਂਡ ਕੀਤਾ ਸੀਗਾ ਤੇ ਇੱਕ ਜਾਂ ਦੋ ਇੱਕ ਬੰਦਾ ਹੋਰ ਸੀਗੇ। ਬਸ। ਹਾਂਜੀ 3-4 ਜਣੇ ਸੀਗੇ ਅਸੀਂ, ਉਹ ਵੀ ਬਾਅਦ ਦੇ ਵਿੱਚ ਆਏ ਸੀਗੇ, ਜਿਹੜੇ ਦੂਸਰੇ ਵਿਜ਼ਟਰ ਸੀਗੇ ਉਹ ਥੋੜ੍ਹੀ ਦੇਰ ਬਾਅਦ 'ਚ ਆਏ ਸੀਗੇ। ਸੋ ਉੱਥੇ ਲਿਟਰਲੀ ਮੈਨੂੰ ਮਤਲਬ ਕਿ ਇੱਕ ਵੀ ਆਪਣੀ ਕੈਰੀਅਰ ਕੰਪਨੀ ਜਿਹੜੀ ਆ ਸ਼ਾਇਦ ਨਹੀਂ ਦਿਖੀ ਹੈਗੀ। ਮੈਂ 12 ਕੁ ਵਜੇ ਤੱਕ 11:30 ਵਜੇ ਤੱਕ ਉੱਥੇ ਰਹੇ ਸੀਗੇ, 9 ਤੋਂ ਲੈ ਕੇ, ਤੇ ਉਹਦੇ ਵਿੱਚ ਸਵਾਲ ਜਵਾਬ ਹੋਏ। ਜਿਹੜੀ ਕੈਲੀਫੋਰਨੀਆ ਦੇ ਵਿੱਚ ਸਮੌਗ ਚੈੱਕ ਵਾਲੀ ਗੱਲ ਹੈਗੀ ਆ, ਕੈਲੀਫੋਰਨੀਆ ਦੇ ਵਿੱਚ ਜਿਹੜੇ ਡਿਲੀਟਡ ਟਰੱਕਸ ਹੈਗੇ ਆ, ਨਾਨ ਡੈਫ ਦੇ ਆਲਟਰ ਕੀਤੇ ਟਰੱਕ ਹੈਗੇ ਆ, ਸਾਰੀਆਂ ਜਿਹੜੀਆਂ ਇਨਫੋਰਸਮੈਂਟ ਆ ਸੇਮ ਐਜ਼ ਇਜ਼ ਚੱਲ ਰਹੀਆਂ ਅਜੇ ਹਾਲ ਦੀ ਘੜੀ, ਕੱਲ ਤੱਕ ਸੇਮ ਐਜ਼ ਇਜ਼ ਚੱਲ ਰਹੀਆਂ। ਕਾਰ ਵਾਲਿਆਂ ਨੇ ਇਹੀ ਦੱਸਿਆ ਕੋਈ ਵੀ ਇਨਫੋਰਸਮੈਂਟ ਜਿਹੜੀ ਆ, ਹਾਂਜੀ ਕੋਈ ਵੀ ਇਨਫੋਰਸਮੈਂਟ ਜਿਹੜੀ ਆ ਉਹ ਕਹਿੰਦੇ ਕਿ ਅਸੀਂ ਘੱਟ ਨਹੀਂ ਕਰਨ ਜਾ ਰਹੇ, ਅਸੀਂ ਇਨਫੋਰਸਮੈਂਟ ਉਵੇਂ ਹੀ ਕਰਨੀ ਆ, ਚਾਹੇ ਉਹ ਕੈਲੀਫੋਰਨੀਆ ਦਾ ਟਰੱਕ ਆ, ਚਾਹੇ ਉਹ ਬਾਹਰ ਦਾ ਟਰੱਕ ਆ। ਜਿਹਦੇ ਵਿੱਚ ਇੱਕ ਬਹੁਤ ਵੱਡੀ ਗੱਲ ਜਿਹੜੀ ਕੱਲ ਉੱਭਰ ਕੇ ਸਾਹਮਣੇ ਆਈ ਆ, ਔਰ ਉਹਨਾਂ ਨੇ ਉੱਥੇ ਐਕਸੈਪਟ ਵੀ ਕੀਤੀਆਂ ਇਹ ਗੱਲਾਂ, ਕਿ ਜਿਹੜੇ ਟੈਸਟਰ ਹੈਗੇ ਆ, ਸਮੌਗ ਚੈੱਕ ਦੇ ਟੈਸਟਰ ਹੈਗੇ ਆ, ਉਹ ਟੈਸਟਰ ਦੇ ਵਿੱਚ ਬੜੀ ਧਾਂਦਲੀ ਚੱਲ ਰਹੀ ਹੈਗੀ ਆ। ਔਰ ਮੇਰੇ ਸਵਾਲ ਵੀ ਪੁੱਛੇ ਗਏ, ਜਿਹੜੀ ਉਸ ਚੱਲ ਰਹੀ ਸੀਗੀ ਆਪਣੀ ਉਹਨਾਂ ਦੀ ਪ੍ਰੈਜੈਂਟੇਸ਼ਨ। ਸੋ ਜਿਹਦੇ ਵਿੱਚ ਕਿ ਜਿਹੜਾ ਟੈਸਟਰ ਹੈਗਾ ਆ, ਉਹ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਸਮੌਗ ਚੈੱਕ ਟੈਸਟਰ ਬਣਨਾ ਹੈਗਾ ਤੇ 2 ਘੰਟੇ ਦੀ ਕਲਾਸ ਆ ਆਨਲਾਈਨ, ਜਿਹਦੇ 'ਚ ਤੁਹਾਡੀ ਕੋਈ ਵੈਰੀਫਿਕੇਸ਼ਨ ਨਹੀਂ ਹੈਗੀ, ਕੋਈ ਬੈਕਗਰਾਊਂਡ ਚੈੱਕ ਨਹੀਂ ਹੈਗਾ, ਕੋਈ ਕੁਛ ਨਹੀਂ ਪਤਾ ਹੈਗਾ। ਐਂਡ ਇੱਥੋਂ ਤੱਕ ਵੀ ਪਤਾ ਲੱਗਾ ਕਿ ਕਈ ਲੋਕੀ ਤੁਹਾਡੇ ਥਾਂ ਤੇ ਕਲਾਸ ਉਹ ਅਟੈਂਡ ਕਰਦੇ ਆ ਤੇ ਲਾਇਸੈਂਸ ਤੁਸੀਂ ਲੈ ਸਕਦੇ ਆ। ਸੋ ਫਿਰ ਮੈਨੂੰ ਕਾਰਡ ਨੂੰ ਮੈਂ ਇਹ ਕੁਐਸਚਨ ਪੁੱਛਿਆ ਕਿ ਤੁਸੀਂ ਇਹ ਕ੍ਰਾਈਸਿਸ ਹੁਣ ਫਿਰ ਮੈਨੂਫੈਕਚਰ ਕਰ ਰਹੇ ਆ ਆਉਣ ਵਾਲੇ ਸਮੇਂ ਵਾਸਤੇ ਵੀ, ਮਤਲਬ ਕਿ ਇਹ ਚੀਜ਼ਾਂ ਜਿਹੜੀਆਂ ਜਦੋਂ ਤੁਹਾਨੂੰ ਪਤਾ ਹੈ ਇਹ ਚੀਜ਼ਾਂ ਇਹ ਹੋ ਰਹੀਆਂ ਹੈਗੀਆਂ, ਗਲਤੀਆਂ ਹੋ ਰਹੀਆਂ ਹੈਗੀਆਂ। ਰਾਜਕਰਨ ਇੱਥੋਂ ਤੱਕ ਵੀ ਕਾਰਨ ਨੇ ਕਿਹਾ ਕਿ ਅਸੀਂ ਇਹ ਵੀ ਸਾਨੂੰ ਪਤਾ ਕਿ ਲੋਕੀ ਫੋਨ ਦੇ ਉੱਤੇ ਜਿਹੜਾ ਆ ਸਮੌਗ ਚੈੱਕ ਕਰ ਦਿੰਦੇ ਆ। ਅੱਛਾ ਜੀ। ਹਾਂਜੀ ਬਹੁਤ ਕੁਛ ਜਿਹੜਾ ਆ ਕੱਲ ਉੱਥੇ ਸਮਝ ਆਇਆ। ਔਰ ਕੁਐਸਚਨ ਪੁੱਛੇ ਗਏ ਕਿ ਵਟ ਯੂ ਆਰ ਡੂਇੰਗ, ਹੈ ਨਾ, ਵੀ ਕਾਰ ਕੀ ਕਰ ਰਹੀ ਹੈ, ਜਦੋਂ ਕਾਰ ਨੂੰ ਪਤਾ ਆ। ਪਹਿਲੀ ਗੱਲ ਤਾਂ ਕਾਰ ਨੂੰ ਇਹ ਪਤਾ ਆ ਵੀ ਇਹ ਲਾਇਸੈਂਸਿੰਗ ਜਿਹੜੀ ਆ, ਮੈਂ ਇੱਥੋਂ ਤੱਕ ਕਹਿਤਾ ਕਿ ਯਾਰ ਤੁਸੀਂ ਮਤਲਬ ਕਿ ਸੇਮ ਉਹੀ ਚੀਜ਼ ਕਰ ਰਹੇ ਆ ਕਿ ਪਹਿਲਾਂ ਜਿਹੜਾ ਲਾਇਸੈਂਸ ਦੇ ਵਿੱਚ ਤੁਸੀਂ ਉਹੀ ਚੀਜ਼ ਕ੍ਰਾਈਸਿਸ ਮੈਨੂਫੈਕਚਰ ਕੀਤੇ ਆ, ਹੈ ਨਾ, ਤੁਸੀਂ ਉਹ ਲਾਇਸੈਂਸਿੰਗ ਦੇ ਵਿੱਚ ਮੈਂ ਕਿਹਾ ਤੁਸੀਂ ਕਰਤਾ। ELD ਦੇ ਵਿੱਚ ਤਾਂ ਉਹੀ ਚੀਜ਼ਾਂ ਹੋਈਆਂ ਕਿ ਸੈਲਫ ਸਰਟੀਫਿਕੇਸ਼ਨ ਗਵਰਨਮੈਂਟ ਨੇ ਕਰਕੇ ਮੁੜ ਕੇ ਹੁਣ ELD ਕੰਪਨੀਆਂ ਦੇ ਪਿੱਛੇ ਪੈ ਗਏ। ਮੈਂ ਕਿਹਾ ਜਿਹੜੇ ਟਰੱਕ ਸਕੂਲ ਸੀ ਉਹ ਵੀ ਸੈਲਫ ਸਰਟੀਫਾਈਡ ਸੀਗੇ, ਮੈਂ ਕਿਹਾ ਉਹ ਵੀ ਇੰਨੇ ਜ਼ਿਆਦਾ ਖੁੱਲ ਗਏ, ਉਹਨਾਂ ਨੇ ਵੀ ਧਾਂਦਲੀ ਮਚਾਤੀ। ਹੁਣ ਮੈਂ ਕਿਹਾ ਸਾਨੂੰ ਇਹ ਪਤਾ ਲੱਗ ਰਿਹਾ ਕਿ ਤੁਹਾਡੇ ਟੈਸਟਰ ਵੀ ਜਿਹੜੇ ਉਹ ਸੈਲਫ ਸਰਟੀਫਾਈਡ ਆ, ਔਰ ਉਹਨਾਂ ਦਾ ਕੋਈ ਬੈਕਗਰਾਊਂਡ ਚੈੱਕ ਨਹੀਂ, ਉਹਨਾਂ ਦਾ ਕੋਈ ਵੀ ਲਿਟਰਲੀ ਤੁਹਾਡੇ ਕੋਲ ਕੋਈ ਵੀ ਕੰਟਰੋਲ ਨਹੀਂ ਹੈਗਾ ਉਹਦੇ ਉੱਤੇ। ਤੇ ਤੁਸੀਂ ਅੱਜ ਟਰੱਕਿੰਗ ਕੰਪਨੀਆਂ ਨੂੰ ਪਰੇਸ਼ਾਨ ਕਰ ਰਹੇ ਕਿ ਉਹ 4 ਵਾਰੀ ਟੈਸਟ ਕਰਾਵੇ ਸਾਲ ਦੇ ਵਿੱਚ, ਜਦ ਕਿ ਜਿਹੜਾ ਤੁਹਾਡਾ ਟੈਸਟਰ ਹੈਗਾ ਉਹਦੀ ਕੋਈ ਕੁਆਲੀਫਿਕੇਸ਼ਨ ਨਹੀਂ, ਉਹਦੀ ਕੋਈ ਬੈਕਗਰਾਊਂਡ ਚੈੱਕ ਨਹੀਂ, ਉਹਦਾ ਕੋਈ ਪਤਾ ਨਹੀਂ। ਸੋ ਇਸ ਮਾਮਲੇ ਦੇ ਵਿੱਚ ਕਾਰਪ ਵੱਲੋਂ ਜ਼ੀਰੋ ਜਿਹੜਾ ਜਵਾਬ ਸੀਗਾ, ਕੋਈ ਜਵਾਬ ਨਹੀਂ ਉਹਨਾਂ ਦੇ ਕੋਲੋਂ ਆਇਆ। ਉਹ ਬਸ ਵੀ ਨੋ ਫਿਰ ਬਾਅਦ ਚ ਰੌਲਾ ਪੈ ਜਾਣਾ ਯਾਰ, ਆ ਤਾਂ ਦੇਖੋ ਇਹ ਵੀ ਪੈਣਾ ਹੀ ਆ, ਬਿਲਕੁਲ ਪੈਣਾ ਆ। ਇਹ ਮੌਕਾ ਦਿੱਤਾ, ਰਾਹ ਦਿੱਤਾ ਲੋਕਾਂ ਨੂੰ, ਤਾਂ ਉਹਨਾਂ ਨੇ ਕਰਨਾ ਹੀ ਕਰਨਾ ਹੈ। So, no, there are very stiff penalties if they lie on their oath. I say, come on, man, don't tell me that, है ना। ਮਤਲਬ ਅਸੀਂ ਕਹਾਂ ਯਾਰ ਤੁਹਾਡੀ ਜਿਹੜੀ ਕੈਲੀਫੋਰਨੀਆ ਦੀ ਵਿਨ ਵੈਰੀਫਿਕੇਸ਼ਨ ਆ ਉਹ ਲੋਕੀ ਫੇਸ ਟਾਈਮ ਕਰਕੇ ਕਰ ਜਾਂਦੇ ਆ ਇੱਥੇ, ਹੈ। ਤੁਹਾਡਾ ਸਮੌਗ ਚੈੱਕ ਜਿਹੜਾ ਤੁਸੀਂ ਆਪ ਮੰਨ ਰਹੇ ਕਿ ਫੋਨ ਤੇ ਕਰ ਦਿੰਦੇ ਆ। ਤੁਹਾਡੀ ਕਲਾਸ 2, ਅੱਛਾ ਫਿਰ ਇਹ ਵੀ ਪਤਾ ਲੱਗਾ ਉੱਥੇ ਲੋਕਾਂ ਕੋਲੋਂ ਕਿ ਲੋਕੀ $200 $300 ਦੇ ਕੇ ਕਿਸੇ ਨੂੰ ਕਹਿੰਦੇ ਮੇਰੀ ਕਲਾਸ ਲਾ ਦੇ ਉਹਦੀ ਟੈਸਟਰ ਦੀ, ਤੇ ਲਾਇਸੈਂਸ ਮੈਂ ਲੈਣਾ ਆ। ਅੱਛਾ, ਹੁਣ ਕਿਸੇ ਨੂੰ $200 ਦੇ ਕੇ ਲਾਇਸੈਂਸ ਮੈਂ ਲੈ ਲਿਆ ਤੇ ਮੈਂ ਉਹ ਕਿੰਨਾ ਕੁ ਵਧੀਆ ਕੰਮ ਕਰੂੰਗਾ ਉਸ ਟੈਸਟਰ ਦੇ ਲਈ, ਜਿਹਨੂੰ ਬਾਰੇ ਪਤਾ ਹੀ ਨਹੀਂ ਹੋਊਗਾ ਕੁਛ ਤਾਂ। ਸੋ ਇੱਥੋਂ ਤੱਕ ਧਾਂਦਲੀ ਜਿਹੜੀ ਚੱਲ ਰਹੀ ਆ, ਔਰ ਉਹਦਾ ਕੋਈ ਕਲੀਅਰ ਜਵਾਬ ਨਹੀਂ ਹੈਗਾ ਉਹਨਾਂ ਦੇ ਕੋਲ ਕਿ ਕੀ ਕਰਨਾ। ਹਾਂ, ਇਨਫੋਰਸਮੈਂਟ ਅਸੀਂ ਪੂਰੀ ਕਰਾਂਗੇ, ਇਨਫੋਰਸਮੈਂਟ ਤੇ ਅਸੀਂ ਫੱਟੇ ਚੱਕ ਦੇਵਾਂਗੇ, ਅਸੀਂ ਕਿਸੇ ਨੂੰ ਲੰਘਣ ਨਹੀਂ ਦੇਣਾ, ਆਹ ਨਹੀਂ ਕਰ ਦੇਣਾ, ਉਹ ਨਹੀਂ ਕਰ ਦੇਣਾ। ਪਰ ਜੇ ਮੌਕਾ ਆਉਂਦਾ ਵੀ ਭਾਈ ਤੁਸੀਂ ਟਰੱਕਿੰਗ ਕੰਪਨੀ ਜਿਹੜੀ ਆ, ਮੈਂ ਕਿਹਾ ਇੱਕ ਮਕੈਨਿਕ ਜਿਹੜਾ ਸ਼ਾਪ ਦੇ ਵਿੱਚ ਲੱਗਦਾ ਆ, ਉਹ ਕਈ ਸਾਲ ਮਿਹਨਤ ਕਰਦਾ, ਕਈ ਉਹ ਕਲਾਸਾਂ ਲੈਂਦਾ, ਟੈਸਟ ਪਾਸ ਕਰਦਾ, ਫਿਰ ਕਿਤੇ ਜਾ ਕੇ ਉਹ ਟਰੱਕ ਨੂੰ ਡਾਇਗਨੋਸਟ ਕਰਨ ਜੋਗਾ ਹੁੰਦਾ ਆ, ਠੀਕ ਹੈ ਨਾ। ਤੇ ਇੱਥੇ ਜਿਹੜਾ ਤੁਹਾਡਾ ਟੈਸਟਰ ਹੈ, ਜਿਹੜਾ ਟਰੱਕ ਨੂੰ ਪਾਸ ਕਰ ਰਿਹਾ, ਫੇਲ ਕਰ ਰਿਹਾ, ਉਹਦੀ ਕੋਈ ਮਤਲਬ ਕਿ ਉਹਦੀ ਕੋਈ ਜ਼ਿੰਮੇਵਾਰੀ, ਕੋਈ ਬੈਕਗਰਾਊਂਡ ਚੈੱਕ ਨਹੀਂ। ਈਵਨ ਰਾਜਕਰਨ ਉਹਦਾ ਜਿਹੜਾ ਸਰਟੀਫਿਕੇਟ ਦਿੰਦਾ ਆ ਉਹਦਾ ਸਮੌਗ ਚੈੱਕ ਦਾ,
ਉਹਦੇ ਈਵਨ ਉੱਤੇ ਉਹਦਾ ਲਾਇਸੈਂਸ ਨੰਬਰ ਨਹੀਂ ਹੈਗਾ ਸਰਟੀਫਿਕੇਟ ਦੇ। ਇਹ ਨਹੀਂ ਪਤਾ ਵੀ ਕਿਹਨੇ ਦਿੱਤਾ। ਅੱਛਾ, ਚਲੋ ਮਤਲਬ ਠੀਕ ਇਹ ਚੀਜ਼ ਕੱਲ ਨਜ਼ਾਰੇ ਲੱਗੇ ਆ, ਫਿਰ ਕਹਿੰਦੇ ਇੰਡਸਟਰੀ ਦਾ ਭੱਠਾ ਬਹਿ ਗਿਆ। ਫਿਰ ਮਤਲਬ ਉਹੀ ਗੱਲ ਹੈ ਨਾ ਕਿ ਤੁਸੀਂ ਟਰੱਕਿੰਗ ਕੰਪਨੀ ਉੱਤੇ ਭਾਰ ਪਾਈ ਜਾਂਦੇ ਹੋ, ਜਿੰਨਾ ਮਤਲਬ ਮਰਜ਼ੀ ਪਾ ਲਓ ਵੀ 4। ਉੱਥੇ ਕਈ ਬੰਦੇ ਨੇ ਇਹ ਕਿਹਾ ਵੀ ਯਾਰ ਤੁਸੀਂ 4 ਵਾਰੀ ਸਮੋਕ ਚੈੱਕ ਕਰਾ। ਇੱਕ ਬੰਦੇ ਦਾ ਸੀਗਾ, ਉਹ ਕਹਿੰਦਾ ਜੀ ਮੈਂ 6 ਮਹੀਨੇ ਟਰੱਕ ਚਲਾਉਣਾ, 6 ਮਹੀਨੇ ਮੇਰੇ ਖੜਾ ਰਹਿੰਦਾ ਤੇ ਮੈਨੂੰ ਵੀ 4 ਵਾਰੀ ਕਰਾਉਣਾ ਪਊਗਾ। ਹਾਂ, ਕਹਿੰਦੇ ਉਹਨੂੰ ਵੀ 4, ਤੈਨੂੰ ਵੀ 4 ਵਾਰੀ ਕਰਾਉਣਾ, ਉਹ ਖੜਾ ਰਹਿੰਦਾ ਮੇਰਾ ਟਰੱਕ ਯਾਰ। ਜੀ ਹੁਣ ਤੁਸੀਂ ਆਪ ਹਿਸਾਬ ਲਾ ਲਓ ਵੀ ਬਿਊਰੋਕ੍ਰੇਸੀ ਦਾ ਕੀ ਹਾਲ ਜਿਹੜਾ ਇਸ ਦੇ ਵਿੱਚ ਹੈਗਾ ਆ, ਵੀ ਇਹ ਕੀ ਸੋਚ ਰਹੇ ਨੇ, ਵੀ ਜਾਂ ਕਿੰਨੀ ਕੁ ਸੋਚ ਰੱਖ ਕੇ ਇਹਨਾਂ ਨੇ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਉਹ ਕਹਿ ਲਓ ਵੀ ਸਾਰਿਆਂ ਦੇ ਉੱਤੇ ਥੋਪ ਦਿੱਤੀਆਂ। ਡੈਫ ਵਾਲੇ ਦੇ ਵਿੱਚ ਸੱਚ 30 ਦਿਨ ਹੋਣ ਵਾਲੇ ਹੋਣੇ ਆ। ਕੁਝ ਕੰਪਨੀਆਂ ਮੈਨੂਫੈਕਚਰ ਨੇ ਕੀਤਾ ਕੋਈ ਡਾਟਾ ਡੂਟਾ ਇਕੱਠਾ ਕਰ ਰਹੇ ਆ, ਕੁਝ ਕਰ ਰਹੇ ਕਿ ਨਹੀਂ? ਇਹ ਤਾਂ 30 ਦਿਨ ਦੇ ਬਾਅਦ ਹੀ ਪਤਾ ਲੱਗੂਗਾ ਕਿ ਡੀਓਟੀ ਨੂੰ ਕੀ ਮਿਲਿਆ ਹੈਗਾ, ਜਾਂ ਈਪੀਏ ਨੂੰ, ਸੌਰੀ ਡੀਓਟੀ ਨਹੀਂ, ਈਪੀਏ ਨੂੰ ਕੀ ਮਿਲਿਆ ਹੈਗਾ। ਇਹ ਤਾਂ ਹੁਣ 30 ਡੇਜ਼ ਬਾਅਦ ਹੀ ਪਤਾ ਲੱਗੂਗਾ, ਔਰ 30 ਡੇਜ਼ ਬਾਅਦ ਇਹ ਪਤਾ ਲੱਗੂਗਾ ਸਾਡੀ ਮੈਨੂਫੈਕਚਰਰਸ ਦੇ ਨਾਲ ਜੇ ਕਿਤੇ ਕੋਈ ਗੱਲ ਹੋਈ ਹੋਵੇ, ਕੀ ਉਹ ਦੱਸਦੇ ਆ, ਜਾਂ ਈਵਨ ਜਿਹੜੇ ਟਰੱਕ ਵੇਚਣ ਵਾਲੇ ਆ, ਉਹਨਾਂ ਦੇ ਵਿੱਚ ਕੀ ਇਸ ਦੇ ਬਾਰੇ ਗੱਲਬਾਤ ਹੈਗੀ?